अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ ਮਾਸ਼ਾਅੱਲਾ ਨਾਲ। ਇੱਥੇ ਸਾਡਾ ਚਾਚਾ ਸਹੀ अस्सलाम वालेकुम अस्सलाम वालेकुम चाचा जी की हाल चाल आ बड़ी देर बाद दिखे हो। अस्सलाम वालेकुम की हाल चाल आ ठीक हो तबीयत सेहत अच्छा चलो माशाल्लाह सही हो गया। चाचा जी ने बड़ी देर बाद दिखे ने ਤੇ ਐਵੇਂ ਸਮਝ ਲਓ ਕਿ ਇਹ ਵੀ ਇੱਕ ਗਿਫਟ ਹੀ ਹੋ ਗਿਆ ਤੁਹਾਡੇ ਵਾਸਤੇ। ਤੇ ਜਾ ਰਹੇ ਨੇ ਬੜੀ ਦੂਰ ਦੂਰ ਫਿਰਦੇ ਰਹੇ ਪੂਰਾ ਪਾਕਿਸਤਾਨ ਇਹਨਾਂ ਨੇ ਫਿਰਿਆ ਤੇ ਮਲੰਗ ਆਦਮੀ ਨੇ ਮਾਸ਼ਾਅੱਲਾ ਨਾਲ। ਤੇ ਹੁਣ ਜਿਹੜਾ ਨਾ ਉਹ ਜਾ ਰਹੇ ਬਸ ਆਪਣੇ ਫੇਰੇ ਤੁਰ ਰਹੇ ਬਸ ਮਿਲੇ ਨੇ ਮਲੰਗ ਟਾਈਪ ਆਦਮੀ ਨੇ। ਤੇ ਅਸੀਂ ਜਨਾਬੇ ਆਲਾ ਅੱਜ ਅੱਗੇ ਵਧਦੇ ਹੈਗੇ ਤੁਹਾਡੇ ਨਾਲ ਗੱਲਬਾਤ ਇਹ ਕਰਨੀ ਆ ਕਿ ਯਾਰ ਵਾਲਦੈਨ ਜਿਹੜੇ ਹੁੰਦੇ ਨੇ ਜਾਂ ਜਿਹੜੇ ਸਾਡੇ ਮੁਲਕ ਦੇ ਨੌਜਵਾਨ ਨੇ ਬੱਚੇ ਨੇ ਜਦੋਂ ਬਾਹਰ ਕਮਾਉਣ ਵਾਸਤੇ ਜਾਂਦੇ ਪਤਾ ਨਹੀਂ ਕਿੰਨੀਆਂ ਉਮੀਦਾਂ ਲਾ ਕੇ ਜਾਂਦੇ ਨੇ ਤੇ ਕਿੰਨੀਆਂ ਉਮੀਦਾਂ ਉਹਨਾਂ ਦੇ ਘਰ ਵਾਲਿਆਂ ਨੂੰ ਪਿੱਛੇ ਹੁੰਦੀਆਂ ਨੇ ਉਹਨਾਂ ਦੇ ਵਾਲਦੈਨ ਨੂੰ ਉਹਨਾਂ ਦੇ ਭੈਣਾਂ ਭਰਾਵਾਂ ਨੂੰ ਠੀਕ ਹੈ ਬੀਵੀ ਨੂੰ ਬੱਚਿਆਂ ਨੂੰ। ਤੇ ਵਾਲਦੈਨ ਜਿਹੜੇ ਹੁੰਦੇ ਨੇ ਆਪਣੇ ਬੱਚਿਆਂ ਦਾ ਰਿਜ਼ਕ ਕਮਾਉਣ ਵਾਸਤੇ ਮੁਲਕੋਂ ਬਾਹਰ ਸਾਰੀ ਉਮਰ ਦੀ ਪੀ ਕਰਦੇ ਨੇ ਸਾਡੇ ਪਰਦੇਸੀ ਭਾਈ। ਸਪੈਸ਼ਲੀ ਅੱਜ ਜਿਹੜਾ ਵਿਲੋਗ ਹੈਗਾ ਪਰਦੇਸੀਆਂ ਵਾਸਤੇ ਵੀ ਹੈਗਾ। ਸਾਡਾ ਇੱਕ ਰਿਸ਼ਤੇਦਾਰ ਨੌਜਵਾਨ ਪਿੰਡ ਦੇ ਰਹਿਣ ਵਾਲਾ ਨੌਜਵਾਨ ਮੁੰਡਾ ਸਾਊਦੀ ਅਰਬ ਗਿਆ ਤੇ ਗਰਮੀਆਂ ਦੇ ਵਿੱਚ ਆਇਆ ਸੀਗਾ ਤੇ ਉਹਦੀ ਇੱਥੇ ਮਾਸ਼ਾਅੱਲਾ ਘਰ ਸ਼ਾਰ ਬਣਾ ਕੇ ਗਿਆ ਮਕਾਨ ਬਣਾ ਕੇ ਗਿਆ ਬੱਚਿਆਂ ਵਾਸਤੇ ਜੋ ਜੋ ਉਹਦੇ ਕੋਲ ਹੋ ਸਕਿਆ ਉਹ ਕਰਕੇ ਗਿਆ। ਲੇਕਿਨ ਐਸੇ ਮਹੀਨੇ ਦੇ ਸਟਾਰਟ ਦੇ ਵਿੱਚ ਤਕਰੀਬਨ ਡੇਟ ਸੀਗੀ 28 ਕਿ 29 ਤਰੀਕ ਸੀਗੀ 29 ਤਰੀਕ ਸੀ ਜਿਸ ਦਿਨ ਰਮਜ਼ਾਨ ਫੌਤ ਹੋਇਆ। ਹਾਂ ਤਕਰੀਬਨ ਪਿਛਲੇ ਮਹੀਨੇ ਦੀ ਜਿਹੜੀ 26 ਤੋਂ 27 ਤਰੀਕ ਸੀਗੀ ਤੇ ਉਸ ਦਿਨ ਉਹਦੀ ਉੱਥੇ ਸਾਊਦੀ ਅਰੇਬੀਆ ਦੇ ਵਿੱਚ ਜਿਹੜੀ ਹੈ ਨਾ ਅਚਾਨਕ ਉਹਨੂੰ ਹਾਰਟ ਅਟੈਕ ਹੋਇਆ ਤੇ ਉਹਦੀ ਡੈਥ ਹੋ ਗਈ। ਪਹਿਲੇ ਸੀ ਘਰ ਵਾਲੇ ਕਹਿੰਦੇ ਸੀ ਕਿ ਉਹਨੂੰ ਉੱਥੇ ਦਫਨਾ ਦਿੱਤਾ ਜਾਏਗਾ ਲੇਕਿਨ ਬੱਚੇ ਜਾਂ ਉਹਦੇ ਘਰ ਵਾਲੀ ਉਹ ਕਿਵੇਂ ਜਿੰਨਾ ਚਿਰ ਉਹਦਾ ਮੂੰਹ ਨਹੀਂ ਦੇਖ ਸਕਦੀ ਤੇ ਉਹਨਾਂ ਚਿਰ ਕਿਵੇਂ ਜਿਹੜਾ ਨਾ ਆਪਣੇ ਪਿਆਰੇ ਨੂੰ ਕੋਈ ਵੀ ਨਹੀਂ ਜਿਹੜਾ ਦਫਨਾਉਣ ਦਿੰਦਾ ਚਾਹੇ ਸਾਊਦੀ ਅਰਬ ਹੋਵੇ ਜਾਂ ਕੋਈ ਹੋਰ ਕੰਟਰੀ ਹੋਵੇ। ਤੇ ਇਹ ਇੱਕ ਬੜਾ ਔਖਾ ਮਰਾਹਿਲ ਹੁੰਦਾ ਹੈ ਉੱਥੋਂ ਡੈਡ ਬਾਡੀ ਨੂੰ ਜਿਹੜਾ ਲੈ ਕੇ ਆਉਣਾ ਸਪੈਸ਼ਲੀ ਸਾਊਦੀ ਅਰੇਬੀਆ 'ਚੋਂ ਦੁਬਈ 'ਚੋਂ ਜਾਂ ਬਾਕੀ ਵੀ ਜਿੰਨੇ ਮਮਾਲਕ ਨੇ ਸਾਡੇ ਪਾਕਿਸਤਾਨੀਆਂ ਵਾਸਤੇ ਇਹੀ ਸਭ ਤੋਂ ਵੱਡਾ ਮਸਲੇ ਮਸਾਇਲ ਹੁੰਦੇ ਨੇ। ਤੇ ਯਕੀਨ ਕਰੋ ਅੱਜ 20 ਤੋਂ 22 ਦਿਨ ਹੋ ਗਏ ਬੜੀ ਪਰੇਸ਼ਾਨੀ ਬਣੀ ਰਹੀ ਲੇਕਿਨ ਅਲਹਮਦੁਲਿਲਾ ਨਾਲ ਅੱਲਾ ਦੇ ਫਜ਼ਲ ਨਾਲ ਜਿਹੜਾ ਨਾ ਉਹ ਡੈਡ ਬਾਡੀ ਇਸ ਟਾਈਮ ਜਿਹੜੀ ਹੈ ਮੁਲਤਾਨ ਜਿਹੜੀ ਅੱਜ ਤੋਂ ਮੁਲਤਾਨ ਜਿਹੜੀ ਹੈ ਨਾ 1 ਘੰਟਾ ਪਹਿਲੇ ਪਹੁੰਚ ਚੁੱਕੀ ਸੀ। ਤਕਰੀਬਨ ਮਗਰਬ ਦੇ ਟਾਈਮ ਤੱਕ ਜਿਹੜਾ ਨਾ ਉਹ ਡੈਡ ਬਾਡੀ ਇੱਥੇ ਪਹੁੰਚ ਜਾਏਗੀ। ਤੇ ਯਕੀਨ ਕਰੋ ਉਹਦੇ ਛੋਟੇ ਛੋਟੇ ਐਡੇ ਬੱਚੇ ਨੇ ਜਿੱਦਾਂ ਉਸਮਾਨ ਨੇ ਐਡੇ ਬੱਚੇ ਨੇ 2 ਤੇ ਉਹਦੇ ਵਾਲਦੈਨ ਹਯਾਤ ਨੇ ਮਾਸ਼ਾਅੱਲਾ ਨਾਲ। ਇਹ ਸੋਚੋ ਕਿ ਜਿਹੜਾ ਪਰਦੇਸੀ ਭਾਈ ਬਾਹਰ ਕਮਾਉਣ ਜਾਂਦਾ ਹੈ ਤੇ ਉਹਦੇ ਉੱਤੇ ਉੱਥੇ ਰਹਿ ਕੇ ਵੀ ਕੀ ਬੀਤਦੀ ਹੋਏਗੀ ਤੇ ਪਿੱਛੇ ਹੁਣ ਉਹਦੀ ਜਦੋਂ ਡੈਡ ਬਾਡੀ ਉਦੋਂ ਦਾ ਕੋਹਰਾਮ ਮੱਚਿਆ ਪਿਆ ਯਕੀਨ ਕਰੋ ਉਸ ਘਰ ਦੇ ਵਿੱਚ। ਉਹ ਡੈਡ ਬਾਡੀ ਜਦੋਂ ਇੱਥੇ ਘਰ ਪਹੁੰਚਣੀ ਆ ਅੱਲਾਹੁ ਅਕਬਰ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਕਿ ਕੈਸੇ ਉਹ ਮਨਾਜ਼ਰ ਹੋਣਗੇ ਦੁੱਖ ਦੇ ਭਰੇ ਹੋਏ ਹੋਣਗੀਆਂ ਉਹ ਚੀਜ਼ਾਂ ਸਾਰੀਆਂ। ਤੇ ਸਾਡਾ ਭਾਈ ਵੀ ਸੀਗਾ ਸਾਡਾ ਦੋਸਤ ਵੀ ਸੀਗਾ ਸਾਡਾ ਰਿਸ਼ਤੇਦਾਰ ਵੀ ਸੀ ਸਾਡੇ ਪਿੰਡ ਦੇ ਰਹਿਣ ਵਾਲਾ ਵੀ ਸੀਗਾ। ਤੋ ਸਾਡੇ ਪੰਜਾਬ ਦੀ ਇਹ ਰੀਤ ਹੁੰਦੀ ਹੈ ਕਿ ਅਗਰ ਕੋਈ ਫੌਤਗੀ ਹੋ ਜਾਂਦੀ ਹੈ ਸਾਡੇ ਨਾਲ ਦੇ ਘਰ ਵਿੱਚ ਚਾਹੇ ਉਹ ਅਜ਼ੀਜ਼ ਹੈਗਾ ਨਹੀਂ ਹੈਗਾ ਸਾਡੇ ਪਿੰਡ ਵਾਲੇ ਸਾਡੇ ਪੰਜਾਬ ਵਾਲੇ ਸਾਡੇ ਪਾਕਿਸਤਾਨ ਦੇ ਰਹਿਣ ਵਾਲੇ ਲੋਕ ਉਹਨਾਂ ਵਾਸਤੇ ਇਸ ਦੁਖੀ ਵਕਤ ਦੇ ਵਿੱਚ ਜਿਹੜਾ ਨਾ ਸਾਥ ਦਿੰਦੇ ਨੇ। ਤੇ ਅਲਹਮਦੁਲਿਲਾ ਕੁਝ ਲੋਕ ਮੁਲਤਾਨ ਗਏ ਹੋਏ ਨੇ ਕੁਝ ਲੋਕ ਇੱਥੇ ਜਿਹੜੇ ਵੀ ਦੂਰ ਦੂਰ ਤੋਂ ਲੋਕ ਆਉਣਗੇ ਉਹਨਾਂ ਵਾਸਤੇ ਖਾਣੇ ਦਾ ਵੀ ਇਨਸ਼ਾਅੱਲਾ ਇੰਤਜ਼ਾਮ ਕਰਾਂਗੇ। ਇਹ ਨਹੀਂ ਕਿ ਸਿਰਫ ਇਹ ਦਿਖਾਵੇ ਵਾਸਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਲੇਕਿਨ ਸਾਨੂੰ ਦੁੱਖ ਦੇ ਟਾਈਮ ਜ਼ਰੂਰੀ ਹੁੰਦਾ ਹੈ ਕਿ ਅਸੀਂ ਜਿਹੜਾ ਨਾ ਸਾਥ ਦਈਏ ਤੇ ਉਹਨਾਂ ਵਾਸਤੇ ਰੋਟੀ ਦਾ ਖਾਣੇ ਦਾ ਕਿਉਂਕਿ ਦੂਰ ਦੂਰ ਤੋਂ ਲੋਕ ਆਉਂਦੇ ਨੇ ਉਹਨਾਂ ਲਈ ਇੰਤਜ਼ਾਮ ਜਿਹੜਾ ਨਾ ਬਹੁਤ ਜ਼ਰੂਰੀ ਹੁੰਦਾ। ਭਾਈ ਗਏ ਸੀ ਸਮਾਨ ਲੈ ਕੇ ਆਉਂਦਾ ਤੇ ਹੁਣ ਪਿੱਛੇ ਜਿਹੜਾ ਨਾ ਸ਼ਾਮ ਦਾ ਟਾਈਮ ਹੈਗਾ ਤੇ ਖਾਣੇ ਦਾ ਅਰੇਂਜ ਜਿਹੜਾ ਕਰਦੇ ਪਏ ਨੇ। ਤੇ ਇੱਥੋਂ ਮੈਂ ਪੈਗਾਮ ਇਹ ਦੇਣਾ ਚਾਹੁੰਦਾ ਇੱਕ ਪਰਦੇਸੀ ਭਾਈਆਂ ਵਾਸਤੇ ਕਿ ਪਰਦੇਸੀ ਭਾਈ ਨੋ ਡਾਊਟ ਕਿ ਜਦੋਂ ਇੱਥੋਂ ਜਾਂਦੇ ਨੇ ਆਪਣੇ ਬੱਚਿਆਂ ਨੂੰ ਆਪਣੀ ਬੀਵੀ ਨੂੰ ਆਪਣੇ ਭੈਣ ਭਰਾਵਾਂ ਨੂੰ ਤੇ ਸੋਹਣੇ ਪਾਕਿਸਤਾਨ ਨੂੰ ਛੋੜ ਕੇ ਜਦੋਂ ਜਾਂਦੇ ਨੇ
तो इंतहाई तकलीफ दे जिहड़ा मराहिल हुंदा है। लेकिन खुदा ना खास्ता अगर किसी एक बंदे की उत्थे डैथ हो जाए तो जिन्ना तकलीफ दे अमल ਇੱਥੇ ਹੁੰਦਾ ਨਾ ਉਹਨਾਂ ਦੇ ਵਾਲਦੈਨ ਨੂੰ, ਉਹਦੀ ਬੀਵੀ ਨੂੰ, ਉਹਦੇ ਬੱਚਿਆਂ ਨੂੰ, ਯਕੀਨ ਕਰੋ ਤੁਸੀਂ ਸੋਚ ਨਹੀਂ ਸਕਦੇ ਕਿ ਉਹ ਬੰਦਾ ਜੀ ਤੇ ਰਿਹਾ ਹੁੰਦਾ ਹੈ ਲੇਕਿਨ ਉਹ ਅੰਦਰੋਂ ਵਿਚਾਰਾ ਮਰਿਆ ਪਿਆ ਹੁੰਦਾ ਹੈ। ਇਸ ਉਹ ਤਾਂ ਕਿ ਇਸ ਦੁਨੀਆ ਦੀ ਨਜ਼ਰ ਨਾ ਹੋ ਜਾਵੇ, ਬਸ ਉਹ ਇੱਕ ਬੁੱਤ ਬਣ ਕੇ ਸਾਹਮਣੇ ਨਜ਼ਰ ਆ ਰਹੇ ਹੁੰਦਾ, ਬਾਕੀ ਅੰਦਰ ਉਹ ਟੁੱਟ ਚੁੱਕਿਆ ਹੁੰਦਾ। ਤੇ ਯਕੀਨ ਕਰੋ ਪਿਛਲੇ 20 ਤੋਂ 22 ਦਿਨ ਤੋਂ ਉਹਦੇ ਬੱਚਿਆਂ ਦਾ, ਉਹਦੀ ਬੀਵੀ ਦਾ, ਉਹਦੇ ਵਾਲਦੈਨ ਦਾ, ਉਹਦੇ ਭਰਾਵਾਂ ਦਾ, ਉਹਦੇ ਅਜ਼ੀਜ਼ੋ ਅਕਾਰਬ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋ ਗਿਆ। ਤੇ ਬੜੀ ਜੱਦੋ ਜਹਿਦ ਕਰਨ ਤੋਂ ਬਾਅਦ, ਬੜੀ ਜੱਦੋ ਜਹਿਦ, ਅੱਲਾਹ ਤਾਲਾ ਉਸ ਕਫੀਲ ਨੂੰ ਜਿਹੜਾ ਹੈ ਨਾ ਖੁਸ਼ ਰੱਖੇ ਜਿਹਨੇ ਸਾਰਾ ਪ੍ਰੋਸੈਸ ਕੀਤਾ ਹੈ, ਸਾਰੀਆਂ ਚੀਜ਼ਾਂ ਕੀਤੀਆਂ। ਕਮ ਸੇ ਕਮ ਉੱਥੋਂ ਜਿਹੜੀ ਡੈਡ ਬਾਡੀ ਲਿਆਉਣ ਦੀ ਜਿਹੜੀ ਪੇਮੈਂਟ ਮੰਗਦੇ ਪਏ ਸੀ, ਉਹ ਕਹਿ ਰਹੇ ਸੀਗੇ ਕਿ 20 ਤੋਂ 22 ਲੱਖ ਰੁਪਏ ਸੁਣਦੇ ਪਏ ਆ। ਤੇ ਬੜਾ ਔਖਾ ਮਰਾਹਲ ਸੀਗਾ। ਤੇ ਇੱਥੇ ਖਾਣੇ ਦਾ ਵੀ ਇੰਤਜ਼ਾਮ ਹੋ ਰਿਹਾ ਤੇ ਇੱਥੋਂ ਪਹੁੰਚਦੇ ਪਏ ਆ। ਅੱਬੂ ਜੀ, ਉਸ ਦਿਨ ਡੈਡ ਬਾਡੀ ਲਿਆਉਣ ਦੇ ਕਿੰਨੇ ਪੈਸੇ ਮੰਗਦੇ ਪਏ ਸੀਗੇ? 20 ਤੋਂ 25 ਲੱਖ ਡੈਡ ਬਾਡੀ ਲਿਆਉਣ ਦਾ। ਤੇ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਤੇ ਉਹ ਸਾਰਾ ਕੰਮ ਜਿਹੜਾ ਨਾ ਕਫੀਲ ਨੇ ਕੀਤਾ ਹੈਗਾ। ਤੇ ਅੱਲਾਹ ਤਾਲਾ ਉਹਨੂੰ ਉਹਦੇ ਕਾਰੋਬਾਰ 'ਚ ਹੋਰ ਬਰਕਤ ਪਾਵੇ, ਅੱਲਾਹ ਤਾਲਾ ਉਹਨੂੰ ਸਿਹਤ ਦੇਵੇ, ਉਹਦੇ ਬੱਚਿਆਂ ਨੂੰ ਦੇਵੇ ਤੇ ਉਹਦੇ ਘਰ ਵਾਲਿਆਂ ਨੂੰ ਦੇਵੇ ਕਿ ਉਹਨੇ ਸਾਡੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਜਿਹੜਾ ਮਿਹਨਤ ਮਜ਼ਦੂਰੀ ਕਰਨ ਗਿਆ ਸੀ ਉੱਥੇ, ਮੁਹੰਮਦ ਰਮਜ਼ਾਨ ਵੱਲ ਮੁਹੰਮਦ ਨਜ਼ੀਰ, ਉਹਦੀ ਡੈਡ ਬਾਡੀ ਨੂੰ ਜਿਹੜਾ ਨਾ ਬਖੈਰੋ ਆਫੀਅਤ ਪਹੁੰਚਾ ਦਿੱਤਾ ਹੈਗਾ ਅਲਹਮਦੁਲਿਲਾ। ਤੇ ਥੋੜ੍ਹੀ ਦੇਰ ਤੀਕਰ ਉਹ ਡੈਡ ਬਾਡੀ ਪਹੁੰਚ ਜਾਣੀ ਆ। ਉਸ ਤੋਂ ਬਾਅਦ ਜਿਹੜਾ ਨਾ ਉਹਦਾ ਇਸ਼ਾ ਤੋਂ ਬਾਅਦ ਜਿਹੜਾ ਨਮਾਜ਼ੇ ਜਨਾਜ਼ਾ ਜਿਹੜਾ ਨਾ ਉਹ ਪੜ੍ਹਿਆ ਜਾਏਗਾ। ਤੇ ਇਹ ਦੇਖੋ ਬੜਾ ਤਕਲੀਫ ਦੇ ਜਿਹੜਾ ਨਾ ਮਰਾਹਿਲ ਹੁੰਦਾ ਹੈ। ਆ ਦੇਖ ਸਕਦੇ ਹੋ ਕਿ ਇੱਥੇ ਖਾਣੇ ਦਾ ਇੰਤਜ਼ਾਮ ਹੋ ਰਿਹਾ, ਉੱਥੇ ਕੁਛ ਦੋਸਤ ਜਿਹੜੇ ਨੇ ਮੁਲਤਾਨ ਗਏ ਸੀ ਲੈਣ ਵਾਸਤੇ ਤੇ ਕੁਛ ਜਿਹੜਾ ਕਬਰ ਕੁਸ਼ਾਈ ਜਿਹੜੀ ਹੈ ਨਾ ਉੱਥੇ ਉਹ ਕਰਦੇ ਪਏ ਨੇ। ਤੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਅਲਹਮਦੁਲਿਲਾ ਹਾਲੇ ਰੀਤ ਹੈਗੀ ਆ ਕਿ ਦੁੱਖ ਸੁੱਖ ਦੇ ਵੇਲੇ ਜਿਹੜਾ ਨਾ ਇੱਕ ਦੂਸਰੇ ਦੇ ਕੰਮ ਆਉਂਦੇ ਨੇ। 3-3 ਦਿਨ ਉਸ ਘਰ ਦੇ ਵਿੱਚ ਜਿੱਥੇ ਫੌਤਗੀ ਹੋ ਜਾਂਦੀ ਉੱਥੇ ਖਾਣਾ ਨਹੀਂ ਬਣਦਾ ਹੈਗਾ। ਰਿਸ਼ਤੇਦਾਰ, ਅਜ਼ੀਜ਼, ਨੈਬਰਜ਼ ਜਿਹੜੇ ਨਾਲ ਵਾਲੇ ਰਹਿਣ ਵਾਲੇ ਹੁੰਦੇ ਨੇ ਉਹੀ ਸਾਰਾ ਉਹਦਾ ਇੰਤਜ਼ਾਮ ਕਰਦੇ ਨੇ, ਖਾਣ ਪੀਣ ਦਾ, ਉਹਦੇ ਮਾਲ ਮੁਆਸ਼ੀ ਤੱਕ ਵੀ ਜਿਹੜਾ ਨਾ ਉਹਦਾ ਵੀ ਖਿਆਲ ਰੱਖਿਆ ਜਾਂਦਾ ਕਿ ਉਹਨਾਂ ਨੂੰ ਵੀ ਚਾਰਾ ਕੱਟ ਕੇ ਪਾਉਣ ਦਾ। ਤੇ ਅੱਲਾਹ ਤਾਲਾ ਇਹ ਸਾਡੇ ਪੰਜਾਬ ਦੇ ਵਾਸੀਆਂ ਦੀ ਇਹ ਰੀਤ ਜਿਹੜੀ ਹੈ ਨਾ ਬਣਾਈ ਰੱਖੇ। ਦੇਖੋ ਮੈਂ ਸਿਰਫ ਇਸ ਟਾਈਮ ਪੰਜਾਬ ਦੀ ਗੱਲ ਕਰਦਾ ਪਿਆ, ਉੱਦਾਂ ਮੈਨੂੰ ਇਹ ਵੀ ਪਤਾ ਹੈਗਾ ਕਿ ਪੂਰੇ ਪਾਕਿਸਤਾਨ ਦੇ ਵਿੱਚ ਚਾਹੇ ਪੰਜਾਬ ਤੋਂ ਇਲਾਵਾ ਬਾਕੀ ਵੀ ਜਿੰਨੇ ਸੂਬੇ ਨੇ ਉੱਥੇ ਵੀ ਇਸ ਤਰ੍ਹਾਂ ਹੀ ਲੋਕ, ਚਾਹੇ ਪਖਤੂਨ ਹੋਣ, ਚਾਹੇ ਉਹ ਕਰਾਚੀ ਦੇ ਰਹਿਣ ਵਾਲੇ ਉਰਦੂ ਬੋਲਣ ਵਾਲੇ ਸਪੀਕਿੰਗ ਵਾਲੇ ਹੋਣ, ਚਾਹੇ ਉਹ ਬਲੋਚ ਹੋਣ, ਸਿੰਨੀ ਹੋਣ, ਪਠਾਨ ਹੋਣ, ਉਹਨਾਂ 'ਚ ਵੀ ਇਹ ਰੀਤ ਹੈਗੀ ਆ ਕਿ ਉਹ ਵੀ ਜਿਹਦੇ ਘਰ ਦੇ ਵਿੱਚ ਫੌਤਗੀ ਹੋ ਜਾਂਦੀ ਹੈ ਤੇ ਉਹਨਾਂ ਦਾ ਖਿਆਲ ਰੱਖਦੇ ਨੇ। ਅਲਹਮਦੁਲਿਲਾ ਅਸੀਂ ਵੀ ਜਿਹੜਾ ਨਾ ਇੰਤਜ਼ਾਮ ਕਰਦੇ ਪਏ ਹੈਗੇ ਆ ਤੇ ਬਾਕੀ ਦੇਖਦੇ ਹਾਂ ਕਿ ਕਿੰਨੇ ਵਜੇ ਇਨਸ਼ਾਅੱਲਾ ਜਨਾਜ਼ਾ ਹੋਏਗਾ। ਉਹ ਵੀ ਚੀਜ਼ਾਂ ਤੁਹਾਡੇ ਨਾਲ ਟਾਈਮ ਨਿਕਲਿਆ ਕਿਉਂਕਿ ਅਸੀਂ ਇੱਧਰ ਖਾਣੇ ਦਾ ਵੀ ਇੰਤਜ਼ਾਮ ਕਰਨਾ ਹੈਗਾ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਇਹ ਸਿਰਫ ਅੱਜ ਮੈਂ ਦਾਸਤਾਨ ਗਮ ਸੁਣਾਈ ਹੈਗੀ ਆ ਸਾਡੇ ਪਿੰਡ ਦੇ ਰਹਿਣ ਵਾਲੀ ਇੱਕ ਨੌਜਵਾਨ ਦੀ, ਉਹਨਾਂ ਪਰਦੇਸੀ ਲੋਕਾਂ ਦੀ ਜਿਹੜਾ ਬਾਹਰ ਜਾ ਕੇ ਬੜੀ ਹੀ ਮੁਸ਼ੱਕਤ ਕੱਢਦੇ ਨੇ, ਬੜੀ ਹੀ ਪੀ ਕੱਢਦੇ ਨੇ, ਬੜੇ ਹੀ ਵਿਚਾਰੇ ਉਹ ਦੁੱਖ ਦੇ ਵਿੱਚ ਤਕਲੀਫ ਦੇ ਵਿੱਚ ਰਹਿੰਦੇ ਹੋਏ ਜਿਹੜਾ ਪੈਸਾ ਕਮਾਉਂਦੇ ਨੇ, ਚਾਹੇ ਉਹ ਰਿਆਲ ਕਮਾਉਣ, ਡਾਲਰ ਕਮਾਉਣ, ਜੋ ਮਰਜ਼ੀ ਕਮਾਉਣ, ਲੇਕਿਨ ਉਹ ਤਕਲੀਫ ਦੇ ਮਰਾਹਿਲ ਜਿਹੜਾ ਨਾ ਉਹ ਸ਼ਾਇਦ ਪੂਰੀ ਜ਼ਿੰਦਗੀ ਜਿਹੜਾ ਨਾ ਉਹ ਕਿਸੇ ਨੂੰ ਨਹੀਂ ਦੱਸ ਸਕਦੇ। ਉੱਥੇ ਕੱਪੜੇ ਧੋਣੇ, ਖਾਣਾ ਬਣਾਉਣਾ, ਗਮੀ ਦੇ ਹਵਾਲੇ ਨਾਲ ਤੇ ਉਹਨਾਂ ਨੂੰ ਖਬਰ ਪਹੁੰਚ ਜਾਂਦੀ ਹੈ, ਲੇਕਿਨ ਉਹ ਉੱਥੇ ਰਹਿੰਦੇ ਹੋਏ ਆਪਣੀ ਬੱਚੇ ਦੀਆਂ ਖੁਸ਼ੀਆਂ ਵੀ ਨਹੀਂ ਦੇਖ ਸਕਦੇ, ਇਸ ਵਾਸਤੇ ਕਿ 4 ਆਨੇ ਜਿਹੜੇ ਉਹ ਕਮਾ ਲਈਏ, ਆਪਣੇ ਬੱਚਿਆਂ ਨੂੰ ਭੇਜ ਦਈਏ, ਉਹ ਚੰਗੀ ਜ਼ਿੰਦਗੀ ਜਿਹੜੀ ਆ ਗੁਜ਼ਾਰ ਲੈਣ, ਉਹ ਪੜ੍ਹ ਲਿਖ ਲੈਣ, ਉਹ ਕਿਸੇ ਸਤ੍ਹਾ 'ਤੇ ਪਹੁੰਚ ਜਾਣ। ਲੇਕਿਨ ਮੈਂ ਵੀ ਇਹ ਵੀ ਦੇਖਿਆ ਕਿ ਇੱਥੋਂ ਵਾਲਦੈਨ ਜਾਂ ਵਾਲਿਦ ਬਾਹਰ ਕਮਾਉਣ ਲਈ ਜਾਂਦਾ ਤੇ ਪੁੱਤਰ ਜਿਹੜਾ ਹੁੰਦਾ ਪਿੱਛੇ ਯਾਸ਼ੀਆਂ ਕੁੱਟਦਾ, ਪੜ੍ਹਦਾ ਲਿਖਦਾ ਨਹੀਂ ਹੈਗਾ, ਕੁਛ ਨਹੀਂ ਕਰਦਾ ਹੁੰਦਾ। ਅੱਬਾ ਜਦੋਂ ਬੁੱਢਾ ਹੋ ਕੇ ਪਾਕਿਸਤਾਨ ਪਹੁੰਚਦਾ, ਹਾਂ ਵੀ ਪੁੱਤਰਾ ਕੀ ਕੀਤਾ, ਉਹ ਬਜਾਏ ਇਹਦੇ ਕਿ ਬਾਪ ਦਾ ਸ਼ੁਕਰੀਆ ਅਦਾ ਕਰਨ ਦੇ ਉਹ ਹੋਰ ਬਾਪ ਨੂੰ ਤਕਲੀਫਾਂ ਦਿੰਦਾ ਹੈ। ਇਸ ਵਾਸਤੇ ਮੈਂ ਉਹਨਾਂ ਨੌਜਵਾਨਾਂ ਨੂੰ ਕਹੂੰਗਾ ਕਿ ਜਿਨ੍ਹਾਂ ਦੇ ਵਾਲਦੈਨ ਪ੍ਰਦੇਸ਼ ਵਿੱਚ ਨੇ, ਮੁਲਕ ਤੋਂ ਬਾਹਰ ਨੇ, ਤੇ ਜਦੋਂ ਉਹ ਆਉਣ ਉਹਨਾਂ ਦੇ
ਪੈਰ ਚੁੰਮਿਆ ਕਰੋ, ਉਹਨਾਂ ਦੇ ਪੈਰ ਧੋ ਪੀਆ ਕਰੋ। ਤੁਹਾਡੇ ਵਾਸਤੇ ਸਾਰੀ ਉਮਰ ਜਿਹੜੇ ਨਾ ਤਕਲੀਫਾਂ ਬਰਦਾਸ਼ਤ ਕਰਦੇ ਨੇ। ਤੇ ਸੋ ਜਿਹੜੇ ਨੌਜਵਾਨਾਂ ਦੇ ਵਾਲਦੈਨ ਬਾਹਰ ਨੇ ਜਾਂ ਜਿਨ੍ਹਾਂ ਦੀਆਂ ਬੇਟੀਆਂ ਇੱਥੇ ਨੇ, ਬੇਟੇ ਇੱਥੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਪੜ੍ਹ ਲਿਖ ਲੈਣ ਤੇ ਉਹਨਾਂ ਨੂੰ ਵੀ ਸਾਰੀ ਉਮਰ ਫਿਰ ਬਾਹਰਲੀ ਪੀੜ ਜਿਹੜੀ ਆ ਨਾ ਉਹ ਨਾ ਕੱਟਣੀ ਪਵੇ। ਤੇ ਸੋ ਇਹ ਮੈਂ ਪਰਦੇਸੀ ਭਾਈਆਂ ਨੂੰ ਜਿਹੜਾ ਨਾ ਸਲੂਟ ਕਰਦਾ ਹੈਗਾ ਕਿ ਉਹ ਸਾਡੇ ਵਤਨ ਅਜ਼ੀਜ਼ ਦੇ ਵਿੱਚ ਇੰਨਾ ਰੈਵਨਿਊ ਭੇਜਦੇ ਨੇ। ਇਸ ਵਾਸਤੇ ਸਾਡੀ ਹਕੂਮਤ ਨੂੰ ਵੀ ਚਾਹੀਦਾ ਹੈਗਾ ਕਿ ਜਦੋਂ ਇਹੋ ਜਿਹਾ ਕੋਈ ਮਸਲਾ ਮਸਾਇਲ ਹੋਵੇ ਤੇ ਉਦੋਂ ਜਿਹੜਾ ਨਾ ਦੇਖਣਾ ਚਾਹੀਦਾ ਹਕੂਮਤ ਨੂੰ ਕਿ ਸਾਡੇ ਕਿਸੇ ਪਰਦੇਸੀ ਦੀ ਡੈਥ ਹੋ ਜਾਂਦੀ ਹੈ ਤੇ ਉਹਨੂੰ ਫਿਲਫਵੋਰ ਆਪਣੇ ਖਰਚੇ ਦੇ ਉੱਤੇ ਜਿਹੜਾ ਨਾ ਉਹ ਪਾਕਿਸਤਾਨ ਜਿਹੜਾ ਭੇਜਿਆ ਜਾਵੇ, ਤਾਂ ਕਿ ਉਹਨਾਂ ਦੀ ਜਿਹੜੀ ਫੈਮਲੀਆਂ ਪਿੱਛੇ ਉਹਨੂੰ ਇੰਨੀ ਦੁੱਖਾਂ ਤੋਂ ਪਰੇਸ਼ਾਨੀਆਂ ਤੋਂ ਜਿਹੜਾ ਨਾ ਗੁਜ਼ਰਨਾ ਪਵੇ ਤੇ ਉਹਨਾਂ ਦੇ ਕੁਝ ਪੈਸੇ ਦੀ ਵੀ ਬਚਤ ਹੋ ਸਕੇ ਕਿ ਕੱਲ੍ਹ ਨੂੰ ਚਲੋ ਉਹਨਾਂ ਦਾ ਕੋਈ ਨਾ ਕੋਈ ਫਾਇਦਾ ਹੋ ਜਾਵੇ। ਤੇ ਸੋ ਅਸੀਂ ਰਿਕੁਐਸਟ ਆ ਵਜ਼ੀਰ ਆਲਾ ਪੰਜਾਬ ਨਾਲ, ਵਜ਼ੀਰ ਆਜ਼ਮ ਨਾਲ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਇਹਨਾਂ ਪਰਦੇਸੀਆਂ ਲੋਕਾਂ ਦੀ ਵੀ ਗੱਲ ਸੁਣਿਆ ਕਰੋ। ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ, ਅਸੀਂ ਥੋੜ੍ਹਾ ਜਿਹਾ ਖਾਣੇ ਦਾ ਇੰਤਜ਼ਾਮ ਕਰ ਲਈਏ। ਭਾਈ ਵੀ ਆ ਗਏ ਨੇ ਵੱਡੇ, ਜਿਨ੍ਹਾਂ ਦੇ ਬਹੁਤ ਜਿਗਰੀ ਦੋਸਤ ਸੀਗੇ ਤੇ ਉਹਨਾਂ ਕੋਲ ਵੀ ਥੋੜ੍ਹਾ ਜਿਹਾ ਪੁੱਛਦੇ ਹੈਗੇ ਆ। ਹਾਂਜੀ ਕਾਸ਼ਿਫ ਭਾਈ, ਕਿੰਨੇ ਵਜੇ ਪਹੁੰਚਣੀ ਹੈ ਡੈਡ ਬਾਡੀ? 12 ਕਿਲੋ ਹੈਂ? 7 ਵਜੇ। ਜਨਾਜ਼ਾ ਕਿੰਨੇ ਵਜੇ ਆ ਪੜ੍ਹਨਾ? ਇਸ਼ਾ ਤੋਂ ਬਾਅਦ। ਇਸ਼ਾ ਤੋਂ ਬਾਅਦ। ਚਲੋ ਜੀ ਠੀਕ ਹੋ ਗਿਆ। ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।